जी अस्सलाम वालेकुम जी सारे भरावां नूं सारे वीरां नूं की हाल है वीर जी ठीक ठाक उम्मीद करना मेरे भरा सारे ठीक ठाक होंगे चढ़ते पंजाब वाले भी तो लेंदे पंजाब वाले भी अज वीर जी असी काली नूं सुबह सुबह बाहरों फरा के लैन दा तेल शेल भी दे चुके हैं हुण वीर जी असी इनू नवाण लगे हैं तुसीं साडे नाल जुड़े रहना साडे चैनल नूं लाइक तो सबसक्राइब जरूर कर दिया करो बैल आइकन दबा दिया करो जेड़ा साडा नवां व्लॉग बड़े तुहाडे भरावां तक वीरां तक भैणां तक पहुँच जावे तो ऐ पहले नंबर ते साडे यार खरगोश तुहानूं विखाने खरगोश जिहड़े ना अपने खरगोश बड़ा अजकल ना कदी बमार हो जाते हैं कदी मर जाते ਇਹ ਵੇਖ ਲਓ ਸਾਡੇ ਖਰਗੋਸ਼ ਜਿਹੜੇ ਸਾਰੇ ਬਾਹਰ ਆਏ ਨੇ ਤੇ ਕੁਝ ਲੋਕਾਂ ਨੂੰ ਦੇ ਦਿੱਤੇ ਨੇ 2-3 ਜਿਹੜੇ ਸੱਜਣ ਦੋਸਤ ਬੇਲੀ ਆਏ ਸਨ ਉਹਨਾਂ ਨੂੰ ਦੇ ਦਿੱਤੇ ਨੇ 2 ਇੱਕ ਨੂੰ ਦਿੱਤੇ ਨੇ 2 ਇੱਕ ਨੂੰ 4 ਖਰਗੋਸ਼ ਜਿਹੜੇ ਚਲੇ ਗਏ ਨੇ ਬਾਹਰ ਮੈਂ ਕਿਹਾ ਚੱਲ ਅੱਲਾ ਨੇ ਰੌਣਕ ਲਾਈ ਏ ਕੁਛ ਨਹੀਂ ਹੁੰਦਾ ਭੈਣਾਂ ਭਰਾਵਾਂ ਨੂੰ ਸੱਜਣਾ ਬੇਲੀਆਂ ਨੂੰ ਗਿਫਟ ਦੇਣੇ ਚਾਹੀਦੇ ਨੇ ਅੱਲਾ ਹੋਰ ਦੇ ਦੇਗਾ ਹੁਣ ਮੈਨੂੰ ਉਮੀਦ ਹੈ ਕਿ ਖਰਗੋਸ਼ਰੀਆਂ ਹੋਰ ਸੂਈਆਂ ਹੋਏ ਨੇ ਬੱਚੇ ਦਿੱਤੇ ਹੋਏ ਨੇ ਉਹ ਵੇਖੇ ਨਾ ਉਹ ਜਿਹੜਾ ਪਰਾਂ ਬੱਚਾ ਇੱਕ ਛੋਟਾ ਜਿਹਾ ਗਿਆ ਹੈ ਅਸੀਂ ਤੇ ਛੋਟੇ ਛੋਟੇ ਬੱਚੇ ਬੜੇ ਨੇ ਸਾਡੇ ਕੋਲ ਕਹਿ ਬੈਠਾ ਆ ਦੇਖੋ ਨਾ ਜ਼ਰਾ ਆ ਜਿਹੜਾ ਬੱਚਾ ਨਾ ਜਿਸ ਤਰ੍ਹਾਂ ਆਇਆ ਵੇ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਆ ਨੇ ਆਪਣੇ ਕੋਲ ਮਾਸ਼ਾਅੱਲਾ ਬਹੁਤ ਜ਼ਿਆਦਾ ਤਕਰੀਬਨ 10 ਤੋਂ 12 ਬੱਚੇ ਇੰਜ ਦੇ ਵੀ ਹੈਗੇ ਨੇ ਸਾਡੇ ਕੋਲ ਤੇ ਕੋਈ ਗੱਲ ਨਹੀਂ ਅੱਲਾਹ ਪਾਕ ਹੋਰ ਦੇ ਦੇਗਾ ਸੱਜਣ ਬੇਲੀਆਂ ਨੂੰ ਫਿਰ ਨਾਲ ਹੀ ਇੰਜ ਦੇਣੇ ਹੁੰਦੀਆਂ ਨੇ ਗਿਫਟ ਗੁਫਟ ਮੰਗਦੇ ਨੇ ਦੇਖੋ ਕਿੱਡੇ ਖੁਸ਼ ਹੋ ਕੇ ਪੱਠੇ ਪੁੱਠੇ ਖਾ ਰਹੇ ਨੇ ਇਹਨਾਂ ਨੂੰ ਮੈਂ ਸੁਬਾ ਲਿਆ ਕੇ ਪੱਠੇ ਪੁੱਠੇ ਪਾਤੇ ਨੇ ਹੁਣ ਅਸੀਂ ਆਪਣੇ ਕਾਲੀ ਨੂੰ ਪ੍ਰੈਸ਼ਰ ਮਾਰ ਦਿੰਦੇ ਹਾਂ ਥੋੜਾ ਜਿਹਾ ਕਾਲੀ ਜਿਹੜਾ ਨਹਾ ਕੇ ਰਮਾਨ ਨਾਲ ਸਕੂਨ ਨਾਲ ਸਾਰੀ ਦਿਹਾੜੀ ਚਿੱਲ ਹੋ ਕੇ ਬਵੇਗਾ ਅੰਦਰ ਕਾਲੀ ਚਿੱਲ ਹੋ ਕੇ ਅੰਦਰ ਬਹਿਣਾ ਚਾਹੀਦਾ ਕਾਲੀ ਨੂੰ ਗਰਮੀ ਜਿੰਨੀ ਜ਼ਿਆਦਾ ਹੈ ਨਾ ਗਰਮੀ ਦੇ ਵਿੱਚ ਜਾਨਵਰ ਦਾ ਖਾਸ ਕਰਕੇ ਜਿਹੜੇ ਕੁੱਤੇ ਹੁੰਦੇ ਨੇ ਇਹਨਾਂ ਨੂੰ ਗਰਮੀ ਬੜੀ ਲੱਗਦੀ ਹੈ ਇਹਨਾਂ ਨੂੰ ਨਾ ਜ਼ਿਆਦਾ ਨਵਾਓ ਇਹਨਾਂ ਨੂੰ ਠੰਡੀਆਂ ਖੁਰਾਕਾਂ ਦੇਵੋ ਮੈਂ ਇਹਨੂੰ ਤੇਲ ਸ਼ੁਰੂ ਕੀਤਾ ਹੋਇਆ ਸਰੋਂ ਦਾ ਤੇਲ ਇਹਨੂੰ ਦੇ ਰਿਹਾ ਵਾਂ ਨਾਲ ਦੁੱਧ ਦਹੀਂ ਦਾ ਦਰੇੜਕਾ ਦੇ ਰਿਹਾ ਵਾਂ ਦੁੱਧ ਦਹੀਂ ਦੇ ਵਿੱਚ ਪਾਈਦਾ ਤੇਲ 100 cc ਪਾ ਲਓ ਕਿੰਨਾ ਤੁਹਾਨੂੰ ਯਾਨੀ ਕਿ ਜਿੱਦਾਂ ਵੀ ਤੁਹਾਡਾ ਜਾਨਵਰ ਹਜ਼ਮ ਕਰ ਲੈਂਦਾ ਉਹਨਾਂ ਕੁ ਤੁਸੀਂ ਪਾਉਣਾ ਉਸ ਤੋਂ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਮੈਂ ਇਹਨੂੰ ਪਾਉਣਾ ਪਿਆ 100 cc ਜਿਹੜਾ ਨਾ ਅੱਧ ਪਾ ਤੋਂ ਘੱਟ ਹੀ ਰੱਖੀਦਾ 100 ਗ੍ਰਾਮ ਹੁੰਦਾ ਇਸ ਤੋਂ ਜ਼ਿਆਦਾ ਨਹੀਂ 100 ਗ੍ਰਾਮ ਪਾਈਦਾ ਸਿਰਫ ਤੇਲ ਉਹਦੇ ਨਾਲ ਜੋ ਆਪਣਾ ਬੜਾ ਸੈੱਟ ਰਹਿੰਦਾ ਨਾ ਇਹਨੂੰ ਗੋਤਾ ਲੱਗਦਾ ਨਾ ਗੱਲ ਨਾਲ ਬਾਅਦ ਇਹਨੂੰ ਤੇ ਹੈ ਵੇ ਕਿ ਜਿਹੜਾ ਦਹੀਂ ਦੇ ਦੁੱਧ ਦੇ ਵਿੱਚ ਤੇਲ ਪਾਈਦਾ ਨਾ ਉਹ ਮੂੰਹ ਫੜ ਕੇ ਦੇਣਾ ਪੈਂਦਾ ਅਸੀਂ ਮੂੰਹ ਫੜ ਕੇ ਇਹਨੂੰ ਦਿੰਦੇ ਹਾਂ ਵੇਖੋ ਇਸ ਟਾਈਮ ਪੂਰਾ ਸੈੱਟ ਹੋਇਆ ਤੇ ਇਸ ਟਾਈਮ ਇਹਨੂੰ ਮੈਂ ਤੇਲ ਤੂਲ ਦੇ ਚੁੱਕਿਆ ਵਾਂ ਹੁਣ ਮੈਂ ਇਹਨੂੰ ਨਵਾਉਣ ਲੱਗਾ ਵਾਂ ਨਵਾ ਕੇ ਤੇ ਇਹਨੂੰ ਮੈਂ ਫਿਰ ਰੋਟੀ ਪਾਵਾਂਗਾ ਰੋਟੀ ਅੱਜ ਕੱਲ੍ਹ ਜਿਹੜੇ ਨਾ ਕੁੱਤੇ ਘੱਟ ਖਾਂਦੇ ਨੇ ਗਰਮੀ ਹੈ ਨਾ ਗਰਮੀ ਦੇ ਵਿੱਚ ਕੁੱਤੇ ਰੋਟੀ ਘੱਟ ਖਾਂਦੇ ਨੇ ਤੇ ਇਹਨਾਂ ਨੂੰ ਠੰਡੀਆਂ ਗਜ਼ਾਵਾਂ ਦੇਵੋ ਠੰਡੀਆਂ ਖੁਰਾਕਾਂ ਦੇਵੋ ਜਿੰਨੀਆਂ ਵੀ ਠੰਡੀਆਂ ਖੁਰਾਕਾਂ ਦੇਵੋਗੇ ਤੁਹਾਡਾ ਜਾਨਵਰ ਇੰਨਾ ਭੜਕੇਗਾ ਘੱਟ ਸਾਹ ਇਹਨੂੰ ਘੱਟ ਚੜ੍ਹੇਗਾ ਉਸ ਤੋਂ ਬਾਅਦ ਜਿਹੜੀ ਜ਼ੁਬਾਨ ਜਿਹੜੀ ਕੱਢਦੇ ਨੇ ਨਾ ਜਾਨਵਰ ਇਹ ਫਿਰ ਘੱਟ ਕੱਢਦੇ ਨੇ ਤਾਂ ਕਰਕੇ ਅਸੀਂ ਇਹਨੂੰ ਪਾਉਂਦੇ ਹਾਂ ਤੇਲ ਦੇਣੇ ਪਏ ਹਾਂ ਤੇਲ ਖਵਾ ਰਹੇ ਹਾਂ ਇਸ ਟਾਈਮ ਦੁੱਧ ਦਹੀਂ ਦੇ ਵਿੱਚ ਪਾ ਕੇ ਤੇਲ ਤੇ ਹੁਣ ਅਸੀਂ ਇਹ ਜਿਹੜੀ ਮੁਰਗੀ ਇੱਕ ਹੋਰ ਮੁਰਗੀ ਆਪਣੀ ਕੁੜਕ ਤੇ ਬਹਿ ਗਈ ਹੈ ਉਹਦੇ ਥੱਲੇ ਪਾਣੇ ਨੇ ਅੰਡੇ ਦੇ ਪਾਣੇ ਨੇ ਸੀਲ ਲਿਆ ਕੇ ਬੜੇ ਫਰਮਾਇਸ਼ਾਂ ਦੇ ਨਾਲ ਅੰਡੇ ਪਾਣੇ ਨੇ ਇਹਨਾਂ ਦੇ ਥੱਲੇ ਇੱਥੇ ਮੁਰਗੀ ਇੱਕ ਬੈਠੀ ਆ ਬੈਠੀ ਹੈ ਇਹ ਜਿਹੜੀ ਮੁਰਗੀ ਹੈ ਨਾ ਇਹਦੇ ਥੱਲੇ ਪਾ ਦਿੰਦੇ ਆ ਸੀਲ ਅੰਡੇ ਪਾਵਾਂਗੇ ਇਨਸ਼ਾਅੱਲਾ ਫਿਰ ਆ ਜਿਹੜੀ ਮੁਰਗੀ ਹੈ ਨਾ ਬੱਚੇ ਸੀਲ ਕੱਢ ਜਾਏਗੀ 28 ਦੇ ਅੰਡੇ ਦਾ ਪਤਾ ਕੀਤਾ ਬੱਚਿਆਂ ਮੁਰਗਿਆਂ ਦੇ ਜਿਹੜੇ 28 ਦੇ ਮੁਰਗੇ ਨਹੀਂ ਹੁੰਦੇ ਸੀਲ ਉਹਦੇ ਅੰਡੇ ਮੈਨੂੰ ਮਿਲੇ ਨੇ ਇੱਕ ਬੰਦੇ ਦੇ ਕੋਲੋਂ ਮੈਂ ਗਿਆ ਸੀ ਮੇਰਾ ਦੋਸਤ ਹੈ ਉਹਨੂੰ ਮੈਂ ਕਿਹਾ ਯਾਰ ਮੈਨੂੰ 28 ਦੇ ਨਾ ਵਾਲੇ ਮੁਰਗੇ ਨੇ ਤੇਰੇ ਕੋਲ 28 ਦੇ ਸ਼ਾਮੂ ਵਗੈਰਾ 28 ਵਾਲ ਸਾਰੇ ਉਹਨੇ ਰੱਖੇ ਹੋਏ ਨੇ ਅਸੀਂ ਭਾਈ ਇੱਕ ਦੋ ਦਿਨਾਂ ਨੂੰ ਆਉਣਾ ਦੋਸਤ ਹੈਗਾ ਆਪਣਾ ਤੇ ਉਹਨੇ ਕਿਹਾ ਇੱਕ ਦੋ ਦਿਨਾਂ ਨੂੰ ਆਉਣਾ ਤੇ ਤੁਹਾਨੂੰ ਅਸੀਂ ਤਾਂ ਵਿਆਹ ਹੁੰਦੇ ਤੁਸੀਂ ਪਾ ਲੈਣਾ ਹੁਣ ਮੈਂ ਤਕਰੀਬਨ 10 ਘੰਟੇ ਥੱਲੇ ਲਿਆ ਕੇ ਪਾਉਂਦੇ ਹਾਂ ਫਿਰ ਤੁਹਾਨੂੰ ਸੀਲ ਮੁਰਗਿਆਂ ਦਾ ਵੀ ਸ਼ੌਂਕ ਕਰਾਵਾਂਗੇ ਇਨਸ਼ਾਅੱਲਾ ਤੇ ਆਪਣਾ ਨਾਲੇ ਤੁਹਾਨੂੰ ਇਹਦਾ ਮੋਤੀ ਦਾ ਸ਼ੌਂਕ ਕਰਾਵਾਂਗੇ ਕਾਲੀ ਦਾ ਇਹਦਾ ਨਾਂ ਜੱਗੀ ਵੀ ਹੈ ਮੋਤੀ ਵੀ ਹੈ ਕਾਲੀ ਵੀ ਹੈ ਨਾਂ ਇਹਦੇ ਤਾਂ ਜ਼ਿਆਦਾ ਰੱਖੇ ਹੋਏ ਨੇ ਇਹਦਾ ਪਿਛਲੇ ਘਰ ਦਾ ਜਿਹੜਾ ਨਾਂ ਸੀ ਨਾ ਉਹ ਸੀ ਜੱਗੀ ਸਾਨੂੰ ਉਹਦਾ ਰੰਗ ਕਾਲਾ ਸੀ ਤੇ ਅਸੀਂ ਇਹਦਾ ਨਾਂ ਕਾਲੀ ਪਾਤਾ ਤੇ ਸਾਨੂੰ ਇੰਝ ਲੱਗਾ ਕਿ ਜਿਵੇਂ ਨਾ ਇਹਦਾ ਕੋਈ ਜੱਗੀ ਨਾਂ ਹੈ ਅਸੀਂ ਤਾਂ ਜੱਗੀ ਵੀ ਇਹਨੂੰ ਕਹਿਣ ਲੱਗ ਪਏ ਲੇਕਿਨ ਇਹਦਾ ਨਾਂ ਅਸਲ ਜਿਹੜਾ ਨਾ ਇਹਨੂੰ ਜੱਗੀ ਕਿਹਾ ਜਾਂਦਾ ਜਾਨਵਰ ਤੁਹਾਡੇ ਸਾਹਮਣੇ ਆ ਮੈਨੂੰ ਥੋੜਾ ਪ੍ਰੈਸ਼ਰ ਮਾਰ ਦੇਣਾ ਜਿਹੜਾ ਨਹਾ ਲਵੇ ਰੋਜ਼ ਜਿਹੜਾ ਨਾ ਰੋਜ਼ਾਨਾ ਨਹਾਉਣਾ ਹੁੰਦਾ ਬਿਲਾ ਨਾਗਾ ਨਵਾਈਏ ਨਾ ਤੇ ਫਿਰ ਬਚਦਾ ਨਹੀਂ ਦੋਵੇਂ ਟਾਈਮ ਜਿਹੜਾ ਇਹਨੂੰ ਨਵਾਈਦਾ
ਤੇ ਇਹ ਜਾਨਵਰ ਜਿਹੜਾ ਸਾਡਾ ਸਹੀ ਰਹੇ। ਦੋਵੇਂ ਟਾਈਮ ਅਸੀਂ ਇਹਨੂੰ ਨਵਾਉਂਦੇ ਹਾਂ। ਇਹਦਾ ਹੁਣ ਪੈਰ ਵੀ ਸਹੀ ਹੋ ਗਿਆ ਪਿਛਲਾ, ਜਿਹੜਾ ਦਾ ਪੈਰ ਖਰਾਬ ਹੋਇਆ ਸੀ, ਕੀੜੇ ਸ਼ੀੜੇ ਪੈ ਗਏ ਸਨ, ਉਹ ਇਹਨੂੰ ਦਵਾਈਆਂ ਦੂਈਆਂ ਲਾਈਆਂ ਨੇ, ਮੈਡੀਸਨ ਵਗੈਰਾ ਇਹਨੂੰ ਦਿੱਤੀ ਹੈ, ਇੰਜੈਕਸ਼ਨ ਲਗਾਏ ਨੇ, ਤੇ ਇਹਦਾ ਪੈਰ ਵੀ ਅੱਲਾ ਪਾਕ ਨੇ ਸਹੀ ਕਰ ਦਿੱਤਾ। ਤੇ ਹੁਣ ਚੌਧਰੀ ਸਾਹਿਬ ਇਹਦਾ ਨਾ ਸਿਰਫ ਇਹਦਾ ਧਿਆਨ ਰੱਖੋ, ਇਹਨੂੰ ਕੁਛ ਵੀ ਨਹੀਂ ਹੁੰਦਾ। ਹੁਣ ਇਹਦਾ ਧਿਆਨ ਰੱਖੀਦਾ, ਦਿਨ ਰਾਤ ਇਹਦੇ ਮਗਰ ਮਗਰ ਰਹੀਦਾ। ਅੱਲਾ ਖੈਰ ਕਰੇ, ਠੀਕ ਰਹੇਗਾ ਇਨਸ਼ਾਅੱਲਾ। ਹੁਣ ਬੱਚਿਆਂ ਨੂੰ ਅੱਗੇ ਬੱਚੇ ਲੈ ਜਾਂਦੇ ਹਨ ਇਹਨੂੰ, ਹੁਣ ਬੱਚਿਆਂ ਨੂੰ ਵੀ ਨਹੀਂ ਦੇਈਦਾ ਯਾਰ, ਜਿਹੜੇ ਨਾ ਬੱਚੇ ਪਰਵਾਹ ਨਹੀਂ ਕਰਦੇ, ਕਦੀ ਕਿਤੇ ਸ਼ੀਸ਼ਾ ਵੱਜਾ ਹੁੰਦਾ ਪੈਰ ਤੇ, ਕਦੀ ਕਿਤੇ ਸੱਟ ਲੱਗ ਜਾਂਦੀ। ਹੁਣ ਅਸੀਂ ਬੱਚਿਆਂ ਨੂੰ ਜਿਹੜਾ ਜਾਨਵਰ ਦੇਣਾ ਬੰਦ ਕਰ ਦਿੱਤਾ, ਆਪ ਹੀ ਫੇਰੀਦਾ, ਜਿੰਨਾ ਵੀ ਫੇਰੀਦਾ, ਪਿਸ਼ਾਬ ਵੀ ਆਪ ਕਰਾ ਕੇ ਲਿਆਈਦਾ, ਬਾਹਰ ਅੰਦਰ ਵੀ ਫੇਰ ਕੇ ਆਉਂਦਾ, ਇਹਨੂੰ ਆਪ ਖੜੀਦਾ। ਹੁਣ ਅਸੀਂ ਜਿਹੜਾ ਨਾ ਬੱਚਿਆਂ ਤੋਂ ਬੜੇ ਦੂਰ ਦੂਰ ਰੱਖਦੇ ਇਹਨੂੰ, ਕਿਉਂਕਿ ਬੱਚੇ ਸੱਟ ਲਾ ਕੇ ਨਾ ਫਿਰ ਦੱਸਦੇ ਨਹੀਂ, ਡਰਦੇ ਰਹਿੰਦੇ। ਲੋ ਜੀ ਬਾਦਸ਼ਾਹ, ਅਸੀਂ ਇਹਨੂੰ ਨਵਾਤਾ ਹੁਣ ਆਪਣੇ ਕਾਲੀ ਨੂੰ ਵੀ। ਹੁਣ ਅਸੀਂ ਬਾਬਾ ਜੀ ਇਹਨਾਂ ਨੂੰ ਜਿਹੜੀ ਮੁਰਗੀ ਬੋਲਣ ਡਈ ਇਹਨੂੰ ਵੇਖਣੇ, ਕੋਈ ਅੰਡਾ ਸ਼ੁੰਡਾ ਤਾਂ ਨਹੀਂ ਦਿੱਤਾ ਇਹਨੇ। ਕੀ ਗੱਲ ਹੈ, ਕਾਹਤੋਂ ਰੌਲਾ ਪਾਇਆ ਹੋਇਆ ਜੀ? ਇੱਥੇ ਹੀ ਅੰਡੇ ਦੇ ਦਿੰਦੀਆਂ ਨੇ ਇਹਦੇ ਵਿੱਚ ਬਹਿ ਕੇ ਨਾ, ਕੋਈ ਅੰਡਾ ਨਹੀਂ ਦਿੱਤਾ ਇਹਨਾਂ ਨੇ। ਤਕਰੀਬਨ ਮੁਰਗੀਆਂ ਹੈਗੀਆਂ ਨੇ 7-8 ਤੇ ਅੰਡੇ ਦਿੰਦੀਆਂ ਨੇ 3-4। ਇਹਦੇ ਥੱਲੇ ਖਰਗੋਸ਼ ਬੜੇ ਹੋਣੇ ਨੇ, ਆਪਣੇ ਬੱਚੇ ਆ ਵੇਖੋ, ਜਰਾ ਬੱਚੇ ਬੈਠੇ ਨੇ ਨਾ, ਇੰਝ ਥੱਲੇ ਵੜ ਕੇ ਬਹਿ ਬੂ ਜਾਂਦੇ ਨੇ, ਇੰਝ ਥੱਲੇ ਵੜ ਬੁੜ ਕੇ ਨਾ ਪੇਟੀਆਂ ਥੱਲੇ ਬੜੇ ਹੁੰਦੇ ਨੇ, ਬਹਿ ਬੂ ਜਾਂਦੇ ਨੇ। ਲੇਕਿਨ ਇਹ ਹੈ ਕਿ ਯਾਰ ਇਹਨਾਂ ਦੀ ਕੇਅਰ ਕਰੀਦੀ ਹੈ, ਕੇਅਰ ਕਰਾਂਗੇ ਤੇ ਬਚ ਜਾਂਦੇ, ਨਹੀਂ ਤਾਂ ਨਹੀਂ ਬਚਦੇ। ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ, ਆਪਸ ਦੇ ਵਿੱਚ ਹੀ ਅੱਗੇ ਪਿੱਛੇ ਹੋ ਜਾਂਦੇ ਨੇ। ਜਾਂ ਮੁਰਗੀ ਮਾਰ ਦਿੰਦੀ ਇਹਨਾਂ ਨੂੰ, 9 ਪੰਜੇ ਮਾਰਦੀ ਹੈ ਮੁਰਗੀ ਨੇ, ਵੀ ਮਾਰ ਦਿੱਤੇ ਨੇ 1-2। ਜਿੰਜਾ ਬੈਠਾ ਹੋਇਆ ਨਾ ਜਾ ਕੇ ਐਵੇਂ, ਇਹ ਇੰਝ ਮੁਰਗੀ ਮਾਰਦੀ ਹੈ। ਮੁਰਗੀ ਨੂੰ ਬਾਹਰ ਨਹੀਂ ਕੱਢੀਦਾ ਕਿ ਭਾਈ ਇਹਨੂੰ ਮਾਰ ਨਾ ਦੇਵੇ ਇਹਨਾਂ ਬੱਚਿਆਂ ਨੂੰ। ਇਹਨਾਂ ਦਾ ਬੜਾ ਧਿਆਨ ਰੱਖਣਾ ਪੈਂਦਾ, ਕਿਉਂਕਿ ਅੱਲਾ ਨੇ ਸਾਨੂੰ ਦਿੱਤੇ ਨੇ, ਅਸੀਂ ਨਹੀਂ ਧਿਆਨ ਰੱਖਣਾ ਤੇ ਕਿੰਨੇ ਰੱਖਣਾ। ਤੇ ਠੀਕ ਹੈ, ਫਿਰ ਤੁਹਾਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਅਸਲਾਮ ਵਾਲੇਕੁਮ। ਦੁਆਵਾਂ 'ਚ ਯਾਦ ਰੱਖਣਾ, ਚੜ੍ਹਦੀ ਕਲਾ 'ਚ ਰਹੋ ਸਾਰੇ ਭਰਾ ਸਾਡੇ।